ਤੁਸੀਂ ਇਹ ਗੱਲਾਂ ਕਰਦੇ ਸੀ ਵੀ ਆਪਣੇ ਤੁਹਾਡੇ ਮਰਾਸੀ ਸੀਗੇ ਪਿੰਡ ਦੇ ਮਰਾਸੀ ਸੀਗੇ ਬੱਗੇ ਕੀ ਪੱਤੀ ਦੇ ਵਿੱਚ ਉਹਨਾਂ ਦਾ ਇੱਕ ਡਬਲ ਸਟੋਰੀ ਘਰ ਸੀ। ਉਹਨਾਂ 'ਚ ਉਹ ਛੇਵ ਕਰਕੇ ਰੱਖੇ ਹੋਏ ਸੀ, ਲੁਕੋ ਕੇ ਰੱਖੇ ਹੋਏ ਸੀਗੇ। ਜਦੋਂ ਬਿਲਕੁਲ ਥੋੜਾ ਸਫਸਦਾ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੱਥੇ ਅੰਦਰ ਹੈਗੇ ਬੰਦੇ, ਤੇ ਮੁੰਡਿਆਂ ਨੇ ਆ ਕੇ ਉਹਨੂੰ ਘੇਰ ਲਿਆ। ਘੇਰ ਕੇ ਲਿਆ ਕੇ ਉਹ ਕੱਢ ਲਏ। 4 ਜਨਾਨੀਆਂ ਸੀਗੀਆਂ, 5-6 ਆਦਮੀ ਸੀ, 3-4 ਬੱਚੇ ਸੀਗੇ। ਤੇ ਉਹਨੂੰ ਫਿਰ ਲੈ ਕੇ ਸਾਡੇ ਲਾਗੇ ਹੱਡਾ ਰੋੜੀ ਸੀਗੀ, ਉੱਥੇ ਕਹਿੰਦੇ ਹੱਡਾ ਰੋੜੀ ਜਾ ਕੇ ਨੂੰ ਫੜ ਦਿੰਦੇ ਆ। ਤੇ ਮਾਈ ਨੇ ਕਿਹਾ ਉਹਨੂੰ, ਮਾਈ ਨੇ ਕਿਹਾ ਮੈਂ ਬੇਟਾ ਦੇਖ ਮੈਂ ਤੈਨੂੰ ਹੱਥੀਂ ਜਮਾਇਆ, ਮੈਂ ਤੈਨੂੰ ਹੱਥੀਂ ਪੈਦਾ ਕੀਤਾ ਤੇ ਮੇਰੇ ਨਾਲ ਇਦਾਂ ਨਾ ਕਰ। ਕੋਈ ਆਪਣਾ ਕਿਸੇ ਨੂੰ ਸਮਝਦਾ ਨਹੀਂ। ਉਹ ਦਾਈ ਵਿਚਾਰੀ ਨੂੰ ਕੀ ਪਤਾ ਹੋਣਾ। ਨਹੀਂ, ਉਹਨੂੰ ਕੀ ਪਤਾ ਮੈਂ ਆਪਣੀ ਮੌਤ ਆਪ ਖਰੀਦ ਰਹੀ ਹਾਂ। ਅੱਜ ਮੈਂ ਇਹਨੂੰ ਪੈਦਾ ਕਰ ਰਹੀ ਹਾਂ ਤੇ ਕੱਲ ਨੂੰ ਇਹਨੇ ਮੈਨੂੰ ਮਾਰਨਾ ਮਾਰਨਾ ਕੀ ਪਤਾ। ਮੈਂ ਉੱਥੇ ਖੜਾ ਸੀਗਾ, ਮੇਰਾ ਬਾਪ ਖੜਾ ਸੀਗਾ। ਜਦ ਦੇਖਿਆ ਲਈ ਆਉਂਦੇ ਔਰ ਰੋਂਦੀਆਂ ਆਉਂਦੀਆਂ ਹੈਗੀਆਂ, ਤੇ ਮੇਰਾ ਬਾਪ ਮੋਰੇ ਖੜਾ ਹੋ ਗਿਆ ਕਿਰਪਾਨ ਲੈ ਕੇ। ਇੱਥੇ ਨਹੀਂ ਅਸੀਂ ਵੱਢਣ ਦੇਣੇ ਹੈਗੇ, ਅਸੀਂ ਨਹੀਂ ਇੱਥੇ ਵੱਢਣ ਦੇਣੇ ਹੈਗੇ। ਮੈਂ ਵੀ ਨਾਲ ਸੀਗਾ। ਫਿਰ ਉਹ ਰਾਵਾਂ ਖੇਲਾਂ ਦੇ ਰਾਹ ਦੇ ਉੱਤੇ ਪਿਪਲੀ ਸੀਗੀ, ਹਾਂਜੀ, ਉੱਥੇ ਜਾ ਕੇ ਉਹ ਵੱਢ ਦਿੱਤੇ ਗਏ। ਸਾਡਾ ਜਿਹੜਾ ਡੇਰਾ ਸੀਗਾ ਉਹ ਤਲਵਣ ਦੇ ਰਾਹ ਦੇ ਸੀਗਾ, ਉੱਥੇ ਇਕੱਠੇ ਹੋਏ ਸਾਰੇ। ਉੱਥੋਂ ਫਿਰ 4 ਵਜੇ ਇਹਨਾਂ ਨੇ ਅਟੈਕ ਕੀਤਾ। ਜਦ ਤੋਪ ਦੇ 2 ਫਾਇਰ ਕੀਤੇ, ਫਿਰ ਤਾਲੂ ਨਾਲੇ ਛੱਡ ਕੇ ਦੌੜ ਗਏ ਹੋਏ। 2 ਵਾਰੀ ਸਾਡੇ ਪਿੰਡ ਗੱਡੀ ਵੱਢੀ ਗਈ ਹੈਗੀ। ਫਿਰ ਉਹਨੇ ਕਹਿਣਾ ਉਧਰ ਗੱਡੀ ਲਾਹੌਰ ਵੱਢ ਦਿੱਤੀ, ਇੱਧਰ ਵੱਢਦੀ, ਇੱਧਰ ਗੱਡੀ ਘੇਰ ਲੈਣੀ ਸਟੇਸ਼ਨ ਬਿਲਗੇ ਦੇ ਉੱਤੇ। ਉੱਥੇ ਕਹਿਣਾ ਹਿੰਦੂ ਬਾਹਰ ਨਿਕਲ ਜਾਓ, ਬਾਕੀ ਜਿਹੜੇ ਗੱਡੀ ਸਾਰੇ ਸਰਕਾਰਾਂ ਵੱਢ ਬੜੇ ਸੱਚੇ। 2 ਟਾਈਮ ਇਹ ਤੁਹਾਡੇ ਬਿਲਗੇ ਦੇ ਸਟੇਸ਼ਨ ਸੀਗਾ, ਉੱਥੇ ਸਟੇਸ਼ਨ ਸੀ, ਰੇਲਵੇ ਸਟੇਸ਼ਨ। ਉਹਨਾਂ ਵਿਚਾਰੀਆਂ ਲਾਸ਼ਾਂ ਦਾ ਕੀ ਬਣਿਆ? 3 ਦਿਨ ਤੱਕ ਗੱਡੀ ਖਿੱਚਣ ਮੁੜ ਕੇ ਲੈਣੇ ਨਹੀਂ ਆਏ ਉਹ ਜਿਹੜੇ ਆਪਣੇ ਰੇਲਵੇ ਸਟਾਫ ਵਾਲੇ। ਵੀ ਜਾਈ ਕਿੱਥੇ ਖੜੀ ਕਿੱਥੇ ਕਰਨੀ ਹੈਗੀ ਆ। ਲਾਸ਼ਾਂ ਬਹੁਤ ਮਾਰਨਾ ਪਈਆਂ, ਉੱਥੇ ਖੜੀਆਂ ਨਹੀਂ। ਬਹੁਤ ਬੁਰਾ ਹਾਲ ਦੇਖ ਕੇ ਦਾ ਰੋਜ਼ ਆਉਂਦਾ ਹੈਗਾ। ਤੁਹਾਡੇ ਗੁਆਂਢ ਵੀ ਕੋਈ ਮੁਸਲਮਾਨ ਪਰਿਵਾਰ ਰਹਿੰਦੇ ਸੀ? ਮੇਰੇ ਗੁਆਂਢ ਰਹਿੰਦੇ ਸੀ 2 ਤੇਲੀ ਸੀਗੇ, ਤੇਲੀਆਂ ਤੇਲ ਦਾ ਕੰਮ ਕਰਦੇ, ਤੇਲ। ਹਾਂਜੀ, ਨਾ ਕੀ ਬਿਲਕੁਲ ਗੁਰਦੁਆਰੇ ਦੇ ਨਾਲ ਸੀਗੇ। ਅੱਛਾ। ਇੱਕ ਨਾ ਹਰਜਨੂ ਰਾਮ ਸੀ। ਅੱਛਾ। ਦੂਜਾ ਉਹਦਾ ਛੋਟਾ ਭਰਾ ਸੀ ਬੱਗੂ ਰਾਮ। ਉਹਨਾਂ ਦਾ ਬੜਾ ਭਰਾ ਸੀ ਬਲੈਤੀ ਰਾਮ। ਇਹ ਸੀਗੇ ਹਿੰਦੂ ਰੰਗਦੇ ਦੇ ਟਾਈਮ ਤੇ ਜਬਰੀ ਬਣੇ ਸੀਗੇ। ਤੁਹਾਨੂੰ ਅੱਜ ਵੀ ਚੇਤੇ ਆਉਂਦੇ ਹੋ? ਕਿ ਮੈਂ ਚਿੱਠੀਆਂ ਲਿਖਦਾ ਰਿਹਾ, ਲੈਲਪੁਰ ਜਾ ਕੇ ਸੈੱਟ ਹੋਏ ਜਾ ਕੇ। ਮੁੰਡਾ ਮੇਰੇ ਹਾਣ ਦਾ ਮੈਨੂੰ ਛੋਟਾ ਜੀ ਅਜੀਜ਼ ਮੁਹੰਮਦ ਸੀਗਾ। ਅਜੀਜ਼ ਮੁਹੰਮਦ, ਪਤਾ ਨਹੀਂ ਹੈ ਜਾਂ ਨਹੀਂ ਹੈ। ਹੋਟੇਗਾ ਸਹੀ ਸਲਾਮਤ ਚਲੇ ਗਏ। ਮੈਂ ਉਹਨਾਂ ਨੂੰ 12 ਜਾਨਾਂ ਸੀਗੀਆਂ ਛੱਡ ਕੇ ਆਇਆ, ਮੈਂ ਤੇ ਮੇਰੇ ਤਾਇਆ ਜੀ ਕੈਂਪ 'ਚ। ਕਿਹੜੀ ਜਗ੍ਹਾ ਕੈਂਪ ਛੱਡ ਕੇ ਆਏ? ਨਕੋਦਰ। ਦੇਖੋ ਕਈ ਘਰ ਇੱਕ ਮੁਸਲਮਾਨ ਸੀਗਾ, ਉਹ ਦੀਨ ਮੁਹੰਮਦ ਮਾਮਦੀਨ, ਉਹ ਸਾਡੀ ਜ਼ਮੀਨ ਵਾਹੁੰਦਾ ਹੁੰਦਾ ਸੀ। 6 ਕਿੱਲੇ ਸਾਡੇ ਕੋਲ ਜ਼ਮੀਨ ਸੀਗੀ। ਹਾਂਜੀ। ਉਹ ਵਾਹੁੰਦਾ ਹੁੰਦਾ ਸੀਗਾ, ਤੇ ਉਹ ਵੀ ਚਲੇ ਗਏ ਵਿਚਾਰੇ। ਆਪਣੇ ਬਜ਼ੁਰਗਾਂ ਦਾ ਨਾਮ ਦੱਸੋ। ਦਾਦੇ ਦਾ ਨਾਂ ਗੋਪਾਲਗਿਰ ਸੀਗਾ। ਹਾਂਜੀ। ਬਾਬੇ ਦਾ ਨਾਂ ਗੰਗਾਗਿਰ ਸੀਗਾ। ਹਾਂਜੀ। ਮੇਰੇ ਫਾਦਰ ਦਾ ਨਾਂ ਹਰਬੰਸਗਿਰ ਸੀਗਾ। ਹਾਂਜੀ। ਤੇ ਮੇਰਾ ਗਾਂ ਜੋਗਿੰਦਰਪਾਲ ਗਿਰ ਸਿੰਘ ਹੈਗਾ। ਇੱਕ ਉਹਨਾਂ ਚੋਂ ਫਰਜੰਦ ਅਲੀ ਹੁੰਦਾ ਸੀਗਾ, ਸਾਡਾ ਦੋਸਤ ਸੀਗਾ ਭਾਜੀ ਉਹਨਾਂ ਦਾ। ਉਹਦੀ ਇੱਕ ਲੜਕੀ ਸੀਗੀ ਹਮੀਦਾ। ਹਾਂ, ਉਹਦੀ ਉਮਰ 22-23 ਸਾਲ ਦੀ। ਉਹ ਹਰਨਾਮ ਸਿੰਘ ਨੇ ਆਪ ਰੱਖਦੀ। ਹਰਨਾਮ ਸਿੰਘ ਗਾਈਡ ਸੀ ਨਾ, ਪਹਿਲਾਂ ਹਰਮੀਦਾ ਸੀਗਾ। ਅੱਛਾ ਜੀ। ਉਹ ਫਿਰ ਇਹਨੇ ਭਜਨ ਕੋ ਰੱਖਿਆ ਸੀ ਉਹਦਾ। ਮੇਰਾ ਨਾਮ ਜੋਗਿੰਦਰਪਾਲ ਸਿੰਘ ਹੈ ਜੀ। ਆਪਣਾ ਪਿੰਡ ਕਿਹੜਾ ਬਜ਼ੁਰਗੋ? ਮੇਰਾ ਪਿੰਡ ਬਿਲਗਾ ਹੈ ਜੀ। ਬਿਲਗਾ ਨੂਰਮਹਿਲ ਬਲਾਕ ਦੇ ਵਿੱਚ ਪੈਂਦਾ ਹੈਗਾ। ਅੱਛਾ, ਨੂਰਮਹਿਲ ਬਲਾਕ ਤੇ ਡਿਸਟ੍ਰਿਕਟ ਜਲੰਧਰ। ਬੜਾ ਪੁਰਾਣਾ ਪਿੰਡ, ਬੜਾ ਪਿੰਡ ਹੈਗਾ। ਰੁੜਕਾ, ਬਿਲਗਾ, ਜੜਿਆਲਾ, ਬਡਾਲਾ, ਇਹ ਬੜੇ ਪਿੰਡ ਸੀਗੇ ਨਾਲ ਉਹ ਨਾਲ ਉਹਨਾਂ ਦੇ ਕਰਕੇ ਬੜਾ ਪਿੰਡ ਸੀਗਾ। ਤੇ ਬਿਲਗੇ ਦੇ ਨਾਲ ਆਪਣੇ ਛੋਟੇ ਪਿੰਡ ਕਿਹੜੇ ਆ ਲਾਗੇ ਲਾਗੇ? ਇੱਕ ਪਾਸੇ ਔਜਲੇ ਆ ਜੀ, ਮੁਆਈ ਆ, ਮੁਆਈ ਰਾਮਾ ਆ, ਖੇਲੇ ਆ, ਖੰਮਣ ਵਾਲਾ, ਖੋਖੇ ਵਾਲਾ, ਲੱਦੜ ਆ, ਪੁੱਲਰ ਆ। ਅੱਛਾ ਜੀ। ਉਹਨਾਂ ਨਾਲੇ ਫਿਰ ਪਾਦੜੇ ਆ, ਤਲਵਣ ਹੈਗਾ। ਅੱਛਾ। ਸੰਗੋਵਾਲ ਹੈਗਾ। ਹਾਂਜੀ। ਤੁਹਾਡਾ ਪਿੰਡ ਵਿੱਚ ਕਿਹੜੀ ਪੱਤੀ 'ਚ ਘਰ ਸੀ? ਕਿਤੇ ਬਿਲਗਾ ਬਹੁਤ ਵੱਡਾ ਪਿੰਡ ਸੀ। ਬਿਲਗੇ 7 ਪੱਤੀਆਂ ਸੀਗੀਆਂ। ਹਾਂਜੀ। 7 ਦਰਵਾਜ਼ੇ ਹੈਗੇ ਆ। ਭਲਾਈ ਕੀ ਪੱਤੀ ਇੱਕ ਹੈਗੀ ਆ ਜੀ, ਦੂਜੀ ਮਸੂਰ ਕੀ ਹੈਗੀ ਆ। ਹਾਂਜੀ। ਤੀਜੀ ਨੀਲੋਵਾਲ ਹੈਗੀ ਆ। ਹਾਂਜੀ। ਚੌਥੀ ਬੱਗਾ ਪੱਤੀ ਹੈਗੀ ਆ। ਹਾਂਜੀ। 5ਵੀਂ ਜਿਹੜੀ ਹੈਗੀ ਆ ਮੈਣੇ ਕੀ ਪੱਤੀ ਹੈਗੀ ਆ। ਹਾਂਜੀ। ਭੋਜੀ ਕੀ ਪੱਤੀ ਹੈਗੀ ਆ। ਭਲਾਈ ਕੀ ਪੱਤੀ ਹੈਗੀ ਆ। 14 ਨੰਬਰਦਾਰ ਸੀਗੇ। ਅੱਜ ਵੀ ਉਹ ਮਸਜਿਦਾਂ ਉੱਥੇ ਹੈਗੀਆਂ। ਖਵਾਜਾ ਰੋਸ਼ਨ ਦਾ ਮੇਲਾ ਲੱਗਦਾ ਹੈਗਾ। ਉਹ ਮੌ ਦੇ ਕੋਲ ਪੈਂਦਾ, ਆਪਣੇ ਮੌ ਵਾਲਾ ਗੁਰਦੁਆਰਾ ਨਾ, ਉਹਦੇ ਕੋਲ ਪੈਂਦਾ ਹੈਗਾ। ਅਚਾਨਕ ਜਦੋਂ ਤੁਹਾਡੇ ਪਿੰਡ 'ਚ ਆਪਣੇ ਮੁਸਲਮਾਨਾਂ ਵੀ ਵੀਰਾਂ ਨੂੰ ਤੰਗ ਕੀਤਾ ਗਿਆ? ਬਹੁਤ ਸਾਰੇ ਹੋਏ ਆ। ਪਹਿਲਾਂ ਤਾਂ ਖਵਾਦੜਿਆਂ ਦਾ ਹਮਲਾ ਹੋਇਆ। ਛੋਟਾ ਪਿੰਡ ਸੀ, ਬਿਲਗੇ ਦੇ ਨਾਲ ਹੀ ਪੈਂਦਾ। ਬਿਲਗੇ ਦੇ ਨਾਲ 2.5-3 ਮੀਲ ਤੇ ਖਵਾਦੜਾ ਪਿੰਡ। ਖਵਾਦੜਾ। ਅੱਛਾ। ਹਾਂਜੀ। ਖਵਾਦੜੇ ਦੇ ਪਿੰਡ ਸੀ। ਉੱਥੋਂ ਫਿਰ ਮੁਸਲਮਾਨਾਂ ਨੇ ਆ ਕੇ ਬਹਿਸ ਹੋਈ ਤਾਂ 2 ਬੰਦੇ ਵੱਢ ਦਿੱਤੇ। ਵੱਢ ਕੌਣ ਹੋਏ? ਹਿੰਦੂ। ਅੱਛਾ, ਹਿੰਦੂ ਵੱਢੇ ਗਏ 2? ਹਾਂ, 2 ਨਹੀਂ, ਫਿਰ ਜ਼ਿਆਦਾ ਹੋ ਗਏ। ਫਿਰ ਬਹੁਤ ਸਾਰੇ ਮੇਰੇ ਖਿਆਲ 70-80 ਬੰਦੇ ਆਏ ਉੱਥੇ ਗੁਰਦੁਆਰੇ ਸਾਡੇ ਘਰ ਦੇ ਕੋਲ।
ਮੈਂ ਉਹਨਾਂ ਨੂੰ ਪਾਣੀ ਪਿਲਾਉਂਦਾ ਰਿਹਾ, ਮੈਂ ਉਹਦੇ ਤੇਲ ਲਵਾਉਂਦਾ ਰਿਹਾ, ਉਹਨੂੰ ਖਾਣਾ ਦਿੰਦਾ ਰਿਹਾ ਹੈਗਾ। ਪੁੰਜੇ ਪਾਏ ਹੋਏ ਸਾਰੇ ਗੁਰਦੁਆਰੇ, ਛੋਟਾ ਜਿਹਾ ਗੁਰਦੁਆਰਾ ਸੀ। ਉਸ ਤੋਂ ਬਾਅਦ ਫਿਰ ਇਹਨੇ ਕਿਹਾ ਵੀ ਨਹੀਂ ਉਹਦੇ ਅਸੀਂ ਉਹਦਾ ਜਵਾਬ ਦਾ ਹੁੰਦਾ। ਫਿਰ ਬਿਲਗੇ ਵਾਲੇ ਲਾਗਲੇ ਪਿੰਡਾਂ ਥੋੜ੍ਹੇ ਬੰਦੇ ਇਕੱਠੇ ਹੋ ਕੇ ਗਏ, ਉਹਨਾਂ ਨੇ ਫਿਰ ਮੁਕਾਬਲਾ ਫੇਰ ਕੀਤਾ ਕਾਰਬਨੀਆਂ ਨੇ। ਉੱਥੇ ਕਿਲ੍ਹਾ ਸੀਗਾ, ਕਿਲ੍ਹੇ 'ਚ ਇਕੱਠੇ ਹੋਏ ਸੀ ਲਾਗਲੇ ਵਾਲੇ ਪਿੰਡਾਂ ਵਾਲੇ ਉੱਥੇ। ਫਿਰ ਇਹ 2 ਹਫ਼ਤੇ ਬਾਅਦ ਫਿਰ ਰੁੜਕੇ ਦਾ ਸੀਗਾ ਮਿਸਤਰੀ, ਉਹਨੇ ਤੋਪ ਬਣਾਈ, ਇੱਕ ਲੱਕੜੀ ਲੈ ਕੇ ਉਹਨੇ ਕਹਿੰਦਾ ਉਹ ਤੋਪ ਬਣਾ ਕੇ ਜੈਲਾ ਕਾਲਰੇ ਵਾਲਾ ਇੱਕ ਬੜਾ ਮਸ਼ਹੂਰ ਹੁੰਦਾ ਸੀ ਆਪਣੇ ਪਿੰਡਾਂ ਦੇ ਵਿੱਚ। ਅੱਛਾ ਜੀ। ਤੇ ਉਹ ਜੈਲਾ ਕਾਲਰਾ ਵੀ ਆਇਆ, ਉਹਦੇ ਨਾਲ ਹੋਰ ਪਿੰਡਾਂ ਦੇ ਆਏ। ਸਾਡਾ ਪਿੰਡ ਉੱਥੇ, ਸਾਡਾ ਜਿਹੜਾ ਡੇਰਾ ਸੀਗਾ ਉਹ ਤਲਵੰਡ ਦੇ ਰਾਹ ਦੇ ਸੀਗਾ, ਉੱਥੇ ਇਕੱਠੇ ਹੋਏ ਸਾਰੇ। ਉੱਥੋਂ ਫਿਰ 4 ਵਜੇ ਇਹਨਾਂ ਨੇ ਅਟੈਕ ਕੀਤਾ, ਜਦ ਤੋਪ ਦੇ 2 ਫਾਇਰ ਕੀਤੇ, ਫਿਰ ਤਾਲੂ ਨਾਲੇ ਛੱਡ ਕੇ ਦੌੜ ਗਏ। ਤਾਲੂ ਚਲਾ ਹੋ ਗਿਆ। ਉਸ ਤੋਂ ਬਾਅਦ ਇਹ ਹੋ ਗਿਆ, ਚਲਾ ਗਿਆ। ਉਹ ਕੈਂਪਾਂ ਚਲੇ ਗਏ, ਕੋਈ ਮਾਰੇ ਗਏ, ਕੋਈ ਪੁੱਛੇ ਗਏ। ਹੋਏ 2 ਵਾਰੀ ਸਾਡੇ ਪਿੰਡ ਗੱਡੀ ਵੱਢੀ ਗਈ ਹੈਗੀ। ਫਿਰ ਉਹਨੇ ਕਹਿਣਾ ਉਧਰ ਗੱਡੀ ਲਾਹੌਰ ਵੱਢ ਦਿੱਤੀ, ਇੱਧਰ ਵੱਢ ਦਿੱਤੀ, ਇੱਧਰ ਗੱਡੀ ਘੇਰ ਲੈਣੀ ਸਟੇਸ਼ਨ ਬਿਲਗੇ ਦੇ ਉੱਤੇ। ਉੱਥੇ ਕਹਿਣਾ ਹਿੰਦੂ ਬਾਹਰ ਨਿਕਲ ਜਾਓ, ਬਾਕੀ ਜਿਹੜੇ ਗੱਡੀ ਸਾਰੇ ਸਰਕਾਰਾਂ ਵੱਢ ਬੜੇ ਸਕਦੇ। 2 ਟਾਈਮ ਇਹ ਤੁਹਾਡੇ ਬਿਲਗੇ ਦੇ ਸਟੇਸ਼ਨ ਸੀਗਾ ਉੱਥੇ? ਸਟੇਸ਼ਨ ਸੀ, ਰੇਲਵੇ ਸਟੇਸ਼ਨ। ਲੋਹੀਆਂ ਤੋਂ ਗੱਡੀ ਆਉਂਦੀ ਸੀਗੀ, ਲੁਧਿਆਣੇ ਜਾਂਦੀ ਸੀ, ਲੁਧਿਆਣੇ ਤੋਂ ਲੋਹੀਆਂ ਨੂੰ ਜਾਂਦੀ ਸੀਗੀ। ਅੱਛਾ ਜੀ। ਉਹ ਜੇ ਗੱਡੀ ਜਾ ਕੇ ਖੜੀ ਹੋਣੀ ਆ, ਉਦੋਂ ਫਿਰ ਚੱਲਣ ਨਹੀਂ ਦੇਣੀ, ਮੋਹਰਿਓਂ ਘੇਰ ਲੈਣੀ ਬਸ। ਉਹ ਸਟੇਸ਼ਨ 'ਤੇ ਸਵਾਰੀ ਤਾਂ ਉਤਰਨੀ ਹੈ ਨਾ, ਉਹ ਸਵਾਰੀ ਆ ਉਤਰਨੀ। ਤਾਂ ਉਸ ਤੋਂ ਬਾਅਦ ਫਿਰ ਉਹਨੇ ਗੱਡੀ ਮੋਹਰੇ ਮੁੰਡਿਆਂ ਨੇ ਘੇਰ ਲੈਣੀ, ਤਾਂ ਬਿਨਾਂ ਅਨਾਊਂਸ ਕਰ ਦੇਣਾ ਵੀ ਜਿਹੜੇ ਹਿੰਦੂ ਬਾਹਰ ਨਿਕਲੋ, ਹਿੰਦੂ ਬਾਹਰ ਨਿਕਲੋ। ਅੰਦਰ ਚੜ੍ਹ ਕੇ ਗਲਾਸੀਆਂ ਵੱਢ ਕੇ ਬਸ ਔਰਾਂ ਨੂੰ ਪਰਚੇ ਮਾਰ ਕੇ ਮਾਰ ਦਿੱਤੇ। 2 ਵਾਰੀ ਹੋਇਆ ਮੇਰੇ ਸਾਹਮਣੇ। ਕਿੰਨੇ 543 ਦਾ ਰਾਜੇ ਸੀਗੇ, ਜਿਨ੍ਹਾਂ ਵਿੱਚੋਂ 2-3 ਰਾਜੇ ਆਕੜੇ, ਬਾਕੀ ਸਭ ਛੱਡ ਗਏ। ਚੰਗ ਜਿਹੜੀ ਗੱਡੀਆਂ ਵੱਡੀਆਂ ਗਈਆਂ ਦੋਨੇ, ਉਹਨਾਂ ਵਿਚਾਰੀਆਂ ਲਾਸ਼ਾਂ ਦਾ ਕੀ ਬਣਿਆ? 3 ਦਿਨ ਤਾਂ ਗੱਡੀ ਖਿੱਚਣ ਮੁੜ ਕੇ ਲੈਣੇ ਨਹੀਂ ਆਏ ਉਹ ਜਿਹੜੇ ਆਪਣੇ ਰੇਲਵੇ ਸਟਾਫ ਵਾਲੇ। ਵੀ ਜਾਈ ਕਿੱਥੇ ਖੜੀ ਕਿੱਥੇ ਕਰਨੀ ਹੈਗੀ ਆ, ਲਾਸ਼ਾਂ ਗੋ ਮਾਰਨਾ ਪਈਆਂ ਉੱਥੇ ਖੜੀਆਂ ਨਹੀਂ। ਬਹੁਤ ਬੁਰਾ ਹਾਲ ਦੇਖ ਕੇ ਦਾ ਰੋਜ਼ ਆਉਂਦਾ ਹੈਗਾ। ਅੱਛਾ, ਵਾਹਿਗੁਰੂ ਭਲੀ ਕਰੇ ਵੀ ਕੀ ਕਰ ਸਕਦੇ ਹੈਗੇ ਆ। ਤੁਹਾਡੇ ਗੁਆਂਢ ਵੀ ਕੋਈ ਮੁਸਲਮਾਨ ਪਰਿਵਾਰ ਰਹਿੰਦੇ ਸੀ? ਮੇਰੇ ਗੁਆਂਢ ਰਹਿੰਦੇ ਸੀ 2 ਤੇਲੀ ਸੀਗੇ, ਤੇਲੀਆਂ ਤੇਲ ਦਾ ਕੰਮ ਕਰਦੇ, ਤੇਲ। ਹਾਂਜੀ, ਨਾ ਕੀ? ਬਿਲਕੁਲ ਗੁਰਦੁਆਰੇ ਦੇ ਨਾਲ ਸੀਗੇ। ਅੱਛਾ। ਇੱਕ ਨਾ ਹਰਜਨੂ ਰਾਮ ਸੀ। ਅੱਛਾ। ਦੂਜਾ ਉਹਦਾ ਛੋਟਾ ਭਰਾ ਸੀ ਬੱਗੂ ਰਾਮ। ਬੱਗੂ ਰਾਮ। ਉਹਨਾਂ ਦਾ ਬੜਾ ਭਰਾ ਸੀ ਬਲੈਤੀ ਰਾਮ। ਬਲੈਤੀ ਰਾਮ। ਇਹ ਸੀਗੇ ਹਿੰਦੂ ਔਰੰਗਜ਼ੇਬ ਦੇ ਟਾਈਮ ਤੇ ਜਬਰੀ ਬਣੇ ਸੀਗੇ। ਅੱਛਾ ਅੱਛਾ। ਸਨਾਤਨੀ ਜਿਹੜੇ ਸੁਣ ਕੇ ਬਣ ਗਏ ਨੇ ਵੀ ਉਹ ਵੀ ਪਿੰਡ ਬਣ ਗਿਆ, ਉਹ ਵੀ ਮੁਸਲਮਾਨ ਬਣ ਗਿਆ, ਉਹ ਵੀ ਬਣ ਗਿਆ। ਅੱਛਾ ਅੱਛਾ। ਪਹਿਲਾਂ ਹਿੰਦੂ ਸੀ ਤੇ ਬਾਅਦ ਮੁਸਲਮਾਨ ਬਣੇ ਸੀ। ਬਾਅਦ ਚ ਮੁਸਲਮਾਨ ਬਣੇ, ਇਸ ਲਈ ਨਾਂ ਤੋਂ ਉਹਨਾਂ ਦੀ ਫੈਮਿਲੀ ਦੇ ਇੱਦਾਂ ਹੀ ਚੱਲਦੇ, ਬਾਬਿਆਂ ਪੜਦਾਦੇ ਹੁਣ। ਤੁਹਾਨੂੰ ਅੱਜ ਵੀ ਚੇਤੇ ਆਉਂਦੇ ਹੋ? ਕਿ ਮੈਂ ਚਿੱਠੀਆਂ ਲਿਖਦਾ ਰਿਹਾ, ਲੈਲਪੁਰ ਜਾ ਕੇ ਸੈੱਟ ਹੋਏ ਜਾ ਕੇ। ਇੱਕ ਮੁੰਡਾ ਮੇਰੇ ਹਾਣ ਦਾ ਮੈਨੂੰ ਛੋਟਾ ਸੀ, ਅਜੀਜ਼ ਮੁਹੰਮਦ ਸੀਗਾ। ਹਾਂ, ਅਜੀਜ਼ ਮੁਹੰਮਦ। ਪਤਾ ਨਹੀਂ ਹੈ ਜਾਂ ਨਹੀਂ ਹੈ, ਹੁਣ ਕਹਿ ਸਕਦਾ। ਲੈਲਪੁਰ ਸੈੱਟ ਹੋਏ ਸੀ, ਮੈਨੂੰ ਚਿੱਠੀਆਂ ਉਹਨਾਂ ਦੀਆਂ ਆਉਂਦੀਆਂ। ਅੱਛਾ। ਮੇਰੇ ਸਾਡੇ ਘਰ ਦੇ ਵਿੱਚ ਮਈਓ ਪੜਿਆ ਸੀਗਾ ਜੇ 2-4 ਜਮਾਤਾਂ। ਉਹਨਾਂ ਵਿਚਾਰਿਆਂ ਦਾ ਕੀ ਬਣਿਆ? ਉਹ ਸਹੀ ਸਲਾਮਤ ਚਲੇ ਗਏ ਕਿ? ਸਹੀ ਸਲਾਮਤ ਚਲੇ ਗਏ। ਮੈਂ ਉਹਨਾਂ ਨੂੰ 12 ਜਾਨਾਂ ਸੀਗੀਆਂ ਛੱਡ ਕੇ ਆਇਆ, ਮੈਂ ਤੇ ਮੇਰੇ ਤਾਇਆ ਜੀ ਕੈਂਪ 'ਚ। ਕਿਹੜੀ ਜਗ੍ਹਾ ਕੈਂਪ ਛੱਡ ਕੇ ਆਏ? ਨਕੋਦਰ ਦੇ ਕੋਲ। ਜਦੋਂ ਰੌਲਾ ਪੈਣਾ ਸ਼ੁਰੂ ਹੋਇਆ ਉਹ ਸਾਡੇ ਘਰ ਲੁਕੇ ਹੋਏ ਸੀਗੇ। ਤੁਹਾਡੇ ਘਰ ਲੁਕੇ ਸੀ? ਫਿਰ ਕਿੰਨੇ ਦਿਨਾਂ ਬਾਅਦ ਛੱਡ ਕੇ ਆਏ? 2 ਹਫ਼ਤੇ ਬਾਅਦ। 2 ਹਫ਼ਤੇ ਬਾਅਦ। ਤੇ ਉੱਥੇ ਸਲਾਹ ਬਣਾਈ ਵੀ ਮੇਰੇ ਤਾਇਆ ਜੀ ਬੜਾ ਦਲੇਰ ਸੀਗਾ, ਪਿੰਡ 'ਚ ਮੰਨਿਆ ਗਿਆ ਸੀਗਾ ਜੀ। ਉਹ ਕਹਿੰਦਾ ਜਗਿੰਦਰਾ ਤੇ ਮੇਰੇ ਨਾਲ ਚੱਲ, ਆਪਾਂ ਇਹਨੂੰ ਛੱਡੇ ਕੈਂਪ 'ਚ। ਤਾਂ ਅਸੀਂ ਫਿਰ ਸ਼ਾਮ ਨੂੰ ਉੱਥੋਂ ਲੈ ਕੇ ਗਏ ਹਾਂ, ਹੌਲੀ ਰਾਤੋਂ ਰਾਤ ਚੱਲਦੇ ਰਹੇ। ਮੈਂ ਕੈਂਪ 'ਚ ਛੱਡ ਕੇ ਆਇਆ। ਉਹਨਾਂ ਦੀ ਚਿੱਠੀ ਤਾਂ ਆਉਂਦੀ ਰਹੀ ਬਾਅਦ 'ਚ? ਚਿੱਠੀ ਆਉਂਦੀ ਰਹੀ ਮੈਨੂੰ, ਲੈਲਪੁਰ ਤੋਂ ਸੀਗੇ ਬੈਠੇ। ਤੇ ਬਾਕੀ ਉੱਥੇ ਸਾਡੇ ਇੱਕ ਰਹਿਮਤ ਅਲੀ ਹੁੰਦਾ ਸੀਗਾ, ਉਹ ਬੜਾ ਅਮੀਰ ਆਦਮੀ ਹੁੰਦਾ ਸੀ। ਉਹਦਾ ਦਰੀਆਂ ਦਾ ਕੰਮ ਸੀਗਾ, ਦਰੀਆਂ ਬੁਣਦੇ ਹੁੰਦੇ ਸੀਗੇ। ਉਹਦੇ ਰੋਜ਼ ਦਰੀਆਂ 500,000 ਦਰੀ ਰੋਜ਼ ਲੋਡਿੰਗ ਗੱਡੀ 'ਚ ਹੁੰਦੀ ਜਾਂਦੀ। ਕਈ ਘਰ ਇੱਕ ਮੁਸਲਮਾਨ ਸੀਗਾ ਦੀਨ ਮੁਹੰਮਦ ਮਾਮਦੀਨ, ਉਹ ਸਾਡੀ ਜ਼ਮੀਨ ਵਾਹੁੰਦਾ ਹੁੰਦਾ ਸੀ। 6 ਕਿੱਲੇ ਸਾਡੇ ਕੋਲ ਜ਼ਮੀਨ ਸੀਗੀ। ਹਾਂਜੀ। ਉਹ ਵਾਹੁੰਦਾ ਹੁੰਦਾ ਸੀਗਾ ਤੇ ਉਹ ਵੀ ਚਲੇ ਗਏ ਵਿਚਾਰੇ। ਸਰ, ਤੁਸੀਂ ਇਹ ਗੱਲਾਂ ਕਰਦੇ ਸੀ ਵੀ ਆਪਣੇ ਤੁਹਾਡੇ ਮਰਾਸੀ ਸੀਗੇ ਪਿੰਡ ਦੇ? ਮਰਾਸੀ ਸੀਗੇ ਬੱਗੇ ਕੀ ਪੱਤੀ ਦੇ ਵਿੱਚ। ਉਹਨਾਂ ਦਾ ਇੱਕ ਡਬਲ ਸਟੋਰੀ ਘਰ ਸੀ, ਉਹਨਾਂ 'ਚ ਉਹ ਛੇਬ ਕਰਕੇ ਰੱਖੇ ਹੋਏ ਸੀ, ਲੁਕੋ ਕੇ ਰੱਖੇ ਹੋਏ ਸੀਗੇ। ਜਦੋਂ ਬਿਲਕੁਲ ਥੋੜਾ ਸਫਸਦਾ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੱਥੇ ਅੰਦਰ ਹੈਗੇ ਬੰਦੇ। ਤੇ ਮੁੰਡਿਆਂ ਨੇ ਆ ਕੇ ਉਹਨੂੰ ਘੇਰ ਕੇ ਲਿਆ ਕੇ ਉਹ ਕੱਢ ਲਏ। 4 ਜਨਾਨੀਆਂ ਸੀਗੀਆਂ, 5-6 ਆਦਮੀ ਸੀ, 3-4 ਬੱਚੇ ਸੀਗੇ। ਤੇ ਉਹਨੂੰ ਫਿਰ ਲੈ ਕੇ ਸਾਡੇ ਲਾਗੇ ਹੱਡਾ ਰੋੜੀ ਸੀਗੀ, ਉੱਥੇ ਕਹਿੰਦੇ ਹੱਡਾ ਰੋੜੀ ਜਾ ਕੇ ਨੂੰ ਵੱਢ ਦਿੰਦੇ ਆ। ਮੈਂ ਉੱਥੇ ਖੜਾ ਸੀਗਾ, ਮੇਰਾ ਬਾਪ ਖੜਾ ਸੀਗਾ। ਜਦ ਦੇਖਿਆ ਲਈ ਆਉਂਦੇ ਔਰ ਰੋਂਦੀਆਂ ਆਉਂਦੀਆਂ ਹੈਗੀਆਂ, ਤੇ ਮੇਰਾ ਬਾਪ ਮੋਰੇ ਖੜਾ ਹੋ ਗਿਆ ਕਿਰਪਾਨ ਲੈ ਕੇ। ਇੱਥੇ ਨਹੀਂ ਅਸੀਂ ਵੱਢਣ ਦੇਣੇ ਹੈਗੇ, ਅਸੀਂ ਨਹੀਂ ਇੱਥੇ ਵੱਢਣ ਦੇਣੇ ਹੈਗੇ। ਮੈਂ ਵੀ ਨਾਲ ਸੀਗਾ। ਫਿਰ ਉਹ ਰਾਵਾਂ ਖੇਲਾਂ ਦੇ ਰਾਹ ਦੇ ਉੱਤੇ ਪਿਪਲੀ ਸੀਗੀ, ਉੱਥੇ ਜਾ ਕੇ ਉਹ ਵੱਢ ਦਿੱਤੇ ਗਏ। ਤੇ ਉਹ ਬੁੜੀ ਇੱਕ ਸੀਗੀ, ਉਹ ਕਹਿੰਦੇ ਬੇਟਾ ਮੈਂ ਤੈਨੂੰ ਹੱਥੀਂ ਜਮਾਇਆ, ਦੇਖ ਲੈ ਤੂੰ ਹੁਣ
ਜਦ ਤੂੰ ਪੈਦਾ ਹੋਇਆ ਮੈਂ ਤੇਰੀ ਟੇਕ ਕੇਅਰ ਕੀਤੀ ਹੈਗੀ ਆ। ਅੱਛਾ, ਆਪਣੇ ਉਹਨਾਂ ਦੇ ਮਰਾਸੀਆਂ ਦੀ ਮਾਤਾ ਕੋਈ ਮਾਤਾ ਦਾਈ ਦਾ ਕੰਮ ਕਰਦੀ, ਦਾਈ ਦਾ ਕੰਮ ਕਰਦੀ ਸੀ। ਬੱਚੇ ਘਰਾਂ 'ਚ ਪੈਦਾ ਹੁੰਦੇ ਸੀਗੇ। ਹਾਂਜੀ ਹਾਂਜੀ ਹਾਂਜੀ। ਸੀ। ਤੇ ਉਹਨੇ ਕੀ ਕਿਹਾ ਉਹਨੂੰ ਵੀ ਮੈਂ ਤੈਨੂੰ, ਉਹ ਬੜਾ ਗੁੱਸੇ 'ਚ ਗਾਲਾਂ ਕੱਢੀ ਜਾਂਦਾ, ਖਿੱਚੀ ਜਾਂਦਾ ਜ਼ੋਰ ਨਾਲ, ਕਦੀ ਕੁਛ ਏਦਾਂ। ਤੇ 5-6 ਬੰਦੇ ਸੀਗੇ ਜਿਹੜੇ ਕਿਰਪਾਨਾ ਕਰਵਾਉਣ। ਤੇ ਮਾਈ ਨੇ ਕਿਹਾ ਉਹਨੂੰ, ਮਾਈ ਨੇ ਕਿਹਾ ਮੈਂ ਬੇਟਾ ਦੇਖ ਮੈਂ ਤੈਨੂੰ ਹੱਥੀਂ ਜਮਾਇਆ, ਮੈਂ ਤੈਨੂੰ ਹੱਥੀਂ ਪੈਦਾ ਕੀਤਾ ਤੇ ਮੇਰੇ ਨਾਲ ਏਦਾਂ ਨਾ ਕਰ। ਕੋਈ ਆਪਣਾ ਕਿਸੇ ਨੂੰ ਸਮਝਦਾ ਨਹੀਂ। ਉਹ ਦਾਈ ਵਿਚਾਰੀ ਨੂੰ ਵੀ ਕੀ ਪਤਾ ਹੋਣਾ। ਨਹੀਂ, ਉਹਨੂੰ ਕੀ ਪਤਾ ਮੈਂ ਆਪਣੀ ਮੌਤ ਆਪ ਖਰੀਦ ਰਹੀ ਹਾਂ। ਮੈਂ ਅੱਜ ਮੈਂ ਇਹਨੂੰ ਪੈਦਾ ਕਰ ਰਹੀ ਹਾਂ ਤੇ ਕੱਲ ਨੂੰ ਇਹਨੇ ਮੈਨੂੰ ਮਾਰਨਾ। ਮੈਂ ਆਪਣਾ ਮਾਰਨਾ ਕੀ ਪਤਾ, ਇਹ ਨਹੀਂ ਕਹਿ ਸਕਦਾ। ਤੁਸੀਂ ਗੱਲ ਕਰਦੇ ਸੀ ਪਹਿਲਾਂ ਇਹ ਨਾਲ ਦੇ ਪਿੰਡ ਕੋਈ ਬੀਬੀਆਂ ਲੁਕੀਆਂ ਸੀਗੀਆਂ ਮੁਸਲਮਾਨਾਂ ਦੀਆਂ, ਕਿਹੜਾ ਪਿੰਡ ਸੀ ਉਹ? ਭੂੰਦੜੀ। ਭੂੰਦੜੀ। ਭੂੰਦੜੀ ਦਾ ਪੂਣੀ ਦਾ ਕਿਲ੍ਹਾ ਵੀ ਮਸ਼ਹੂਰ ਹੈ। ਭੂੰਦੜੀ ਪਿੰਡ ਮਸ਼ਹੂਰ ਸੀਗਾ। ਹਾਂਜੀ, ਉਹਨਾਂ ਦਾ ਕੀ ਹੋਇਆ? ਉਹਨਾਂ ਦੇ ਵਿੱਚ ਜਦ ਇੱਕ ਹਰਨਾਮ ਸਿੰਘ ਸੀਗਾ, ਇੱਕ ਦਾਰਾ ਸਿੰਘ ਸੀਗਾ, ਇੱਕ ਗੇ ਸੀਗਾ, 5-4 ਮੁੰਡੇ ਜੇ ਗਏ ਤੇ ਇੱਕ ਕਮਰੇ ਦੇ ਅੰਦਰ ਉਹ 5-6 ਜਨਾਨੀਆਂ ਬੈਠੀਆਂ ਸੀਗੀਆਂ। ਅੱਛਾ ਜੀ। 2 ਗਧੇੜ ਸੀਗੀਆਂ, 2-3 ਜਵਾਨ ਕੁੜੀਆਂ ਸੀਗੀਆਂ। ਅੱਛਾ ਜੀ। ਉਹ ਫਿਰ ਦੇਖ ਕੇ ਰੋਣ ਲੱਗ ਪਿਆ, ਹੱਥ ਖੜੇ ਕਰ, ਸਾਨੂੰ ਮਾਰੋ ਨਾ, ਜਦੋਂ ਕਹੋ ਅਸੀਂ ਕਰਨ ਨੂੰ ਤਿਆਰ ਹਾਂ। ਇਹ ਫਿਰ ਉਹਨਾਂ ਨੂੰ 5-6 ਨੂੰ ਬਿਲਗੇ ਲਿਆ ਕੇ ਜਿਹੜੇ ਜਿਹਨੇ ਨਹੀਂ ਸੀਗਾ ਉਹਨਾਂ ਨੂੰ ਇੱਕ 2 ਚਾਰੇ ਨੇ ਆਪਣੇ ਘਰੇ। ਇੱਕ ਉਹਨਾਂ 'ਚੋਂ ਫਰਜ਼ੰਦ ਅਲੀ ਹੁੰਦਾ ਸੀਗਾ, ਸਾਡਾ ਦੋਸਤ ਸੀਗਾ ਭਾਜੀ ਉਹਨਾਂ ਦਾ। ਉਹਦੀ ਇੱਕ ਲੜਕੀ ਸੀਗੀ ਹਮੀਦਾ। ਹਾਂ, ਉਹਦੀ ਉਮਰ 22-23 ਸਾਲ ਦੀ। ਉਹ ਹਰਨਾਮ ਸਿੰਘ ਨੇ ਆਪ ਰੱਖਦੀ। ਹਰਨਾਮ ਸਿੰਘ ਗਾਈਡ ਸੀ ਨਾ, ਪਹਿਲਾਂ ਹਰਮੀਦਾ ਸੀਗਾ। ਅੱਛਾ ਜੀ। ਉਹ ਫਿਰ ਇਹਨੇ ਭਜਨ ਕੋ ਰੱਖਿਆ ਸੀ ਉਹਦਾ। ਅੱਛਾ, ਜਿਹਨੇ ਆਪਣੇ ਘਰ ਬਿਠਾਈ ਉਹਨੇ ਭਜਨ ਕੌਰ ਨਾਂ ਰੱਖਤਾ। ਭਜਨ ਕੌਰ ਨਾਂ ਰੱਖਿਆ। ਉਹਦੀ ਪਹਿਲਾਂ ਇੱਕ ਯੂਪੀ ਦੀ ਔਰਤ ਉਹਦੀ ਕੋਲ ਸੀਗੀ। ਅੱਛਾ ਜੀ। ਉਹ ਫਿਰ ਯੂਪੀ ਦੀ ਔਰਤ ਜਿਹੜੀ ਇਹ ਮੁਸਲਮਾਨ ਆਈ ਤੇ ਉਹ ਰੋਟੀ ਨਾ ਖਾਵੇ ਤੇ ਇਹਦੇ ਹੱਥ ਦੀ ਮੁਸਲਮਾਨੀ ਰੱਖ ਲਈ ਇਹਨੇ। ਤੇ ਮੇਰਾ ਦੀਨ ਪ੍ਰੈਸਟ ਹੁੰਦਾ, ਮੇਰਾ ਐਂ ਹੁੰਦਾ ਹੈਗਾ। ਉਹ ਵੀ ਮੇਰੇ ਬਾਪ ਨੂੰ ਆਏ ਕਹਿਣ ਲੱਗੀ ਹਰਨਾਮ ਸਿੰਘ ਸਾਹਿਬ ਮੈਨੂੰ ਜੋਦੀ ਕਰ ਦੇ, ਮੈਨੂੰ ਜੋਦਾ ਰਾਸ਼ਨ ਦੇ ਦਿਓ। ਤਾਂ ਹਰਨਾਮ ਸਿੰਘ ਮੰਨਿਆ ਨਹੀਂ ਹੈਗਾ। ਉਹ ਫਿਰ ਕੋਈ ਕਿਸੇ ਦਾ ਨਾ ਚਲੀ ਗਈ, ਇਹ ਰਹਿ ਗਏ ਉਹਦੇ ਕੋਲ। ਫਿਰ ਉਹ ਇਹ ਲੈ ਕੇ ਇੱਧਰ ਉੱਧਰ ਡੁੱਬਦਾ ਰਿਹਾ, ਲੈ ਕੇ ਫਿਰਦਾ ਰਿਹਾ। ਅੱਛਾ। ਤੇ ਉੱਧਰੋਂ ਫਰਜ਼ੰਦ ਅਲੀ ਪਾਸਪੋਰਟ ਲੈ ਕੇ ਤਾਂ ਉਹ ਇਹਨੂੰ ਲੈਣ ਵਾਸਤੇ ਆਇਆ। ਫਰਜ਼ੰਦ ਅਲੀ ਉਹਦਾ ਬਾਪ ਪਾਕਿਸਤਾਨ 'ਚੋਂ। ਅੱਛਾ ਜੀ। ਪਾਕਿਸਤਾਨ 'ਚ ਜਾ ਕੇ ਨੂਰਮਹਿਲ ਥਾਣੇ ਆ ਕੇ ਉਹਨੇ ਰਿਪੋਰਟ ਕੀਤੀ। ਨੂਰਮਹਿਲ ਥਾਣੇ ਵਾਲੇ ਨਾਲ ਤੇ ਜਿਹੜਾ ਉਹਨਾਂ ਇੱਕ ਮੌਲਾ ਬਖਸ਼ ਹੁੰਦਾ ਸੀ, ਪਹਿਲਾਂ ਉੱਥੇ ਰਹਿ ਕੇ ਗਿਆ। ਅੱਛਾ। ਤੇ ਉਹਦਾ ਵਾਕਫ ਸੀਗਾ, ਉਹ ਨਾਲ ਲੈ ਕੇ ਆਇਆ। ਉਹਨਾਂ ਨੇ ਦੱਸਿਆ ਵੀ ਇੱਥੇ ਮੇਰੀ ਲੜਕੀ ਹੈਗੀ, ਪਤਾ ਲੱਗਦਾ ਵੀ ਹਰਨਾਮ ਸਿੰਘ ਦੇ ਘਰ ਵਿੱਚ ਹੀ ਹੈਗੀ ਆ। ਉਹ ਫਿਰ ਰਾਮ ਲਾਲ ਸਾਡਾ ਜੈਲਦਾਰ ਹੁੰਦਾ ਸੀਗਾ, ਜੈਲਦਾਰ ਦੇ ਉਹ ਦੀਵਾਨਖਾਨੇ ਉਤਰੇ ਤੇ ਉਹ ਫਿਰ ਆਏ। ਫਿਰ ਉਹਦੇ ਲੱਭਣ ਲੱਗੇ ਤਾਂ ਫਿਰ ਮੇਰੇ ਬਾਪ ਨੂੰ ਪੁੱਛਿਆ ਤੇ ਮੈਂ ਉਹਨੂੰ ਕਿਹਾ ਵੀ ਉਹ ਇਸ ਵੇਲੇ ਬਾੜੇ ਵਾਲੇ ਕੁੱਤੇ ਆ। ਬਾੜੇ ਵਾਲੇ ਕੁੱਤੇ ਹੈਗੇ ਆ ਉੱਥੋਂ। ਹਾਂਜੀ। ਮੈਨੂੰ ਕਹਿੰਦਾ ਮੈਂ ਨਾਲ ਚੱਲ, ਤੇ ਮੈਂ ਉਹਦੇ ਨਾਲ ਗਿਆ। ਉੱਥੇ ਦੇਖਿਆ ਹਰਨਾਮ ਸਿੰਘ ਬੈਠਾ ਸੀ, ਕਹਿੰਦਾ ਭਜਨੋਂ ਵੀ ਬੈਠੀ ਸੀ ਉੱਥੇ। ਉਹ ਵੀ ਲੜਕੀ ਦਾ ਨਾਂ ਹਰਭਜਨ ਕੋ ਰੱਖ ਲਿਆ ਨਾ। ਇਹ ਫਿਰ ਇਹਨਾਂ ਨੂੰ ਫੜ ਲਿਆ। ਹਾਂਜੀ। ਫੜ ਕੇ ਲਿਆ ਕੇ ਇਹਨਾਂ ਨੂੰ ਦੀਵਾਨਖਾਨੇ ਜਾ ਕੇ ਇੱਕ ਛੋਟਾ ਅੰਦਰ ਸੀਗਾ, ਪਹਿਲਾਂ ਮੋਹਰੇ ਅੰਦਰ ਸੀ, ਪਿੱਛੇ ਕੋਹੜੀ ਬਣੀ ਹੋਈ ਸੀਗੀ। ਹਾਂਜੀ। ਉੱਥੇ ਇਹਨਾਂ ਨੂੰ ਬੰਦ ਕਰਤਾ, ਬਾਹਰੋਂ ਜਿੰਦਾ ਲਾਤਾ। ਆਪ ਇਹ ਫਰਜ਼ੰਦ ਅਲੀ ਔਰ ਦੂਜੇ ਜਿਹੜੇ ਪੁਲਿਸ ਵਾਲੇ ਸੀਗੇ ਜੈਲਦਾਰ ਦਾ ਘਰ ਰੋਟੀ ਪਾਣੀ ਖਾਂਦੇ ਰਹੇ, ਗੱਪਾਂ ਮਾਰਦੇ ਰਹੇ। ਅੱਛਾ ਜੀ। ਉਧਰ ਉਹ ਕਹਿਣ ਲੱਗੀ ਵੀ ਬਸ ਹਰਨਾਮ ਸਿੰਘ ਇੱਦਾਂ ਹੀ, ਤੂੰ ਮੈਨੂੰ ਕਹਿੰਦਾ ਮੈਂ ਇੱਦਾਂ ਕਰੂੰ, ਮੈਂ ਇੱਦਾਂ ਕਰੂੰ। ਬੜਾ ਜਵਾਨ ਸੀ, ਬੜੀ ਬੜੀਆਂ ਮੁੱਛਾਂ ਰੱਖੀਆਂ ਸੀ, ਲੰਮੀਆਂ ਕੱਖੇ ਰੰਗ ਦੀ। ਉਹ ਕਹਿੰਦਾ ਤੂੰ ਜਾਣਾ ਚਾਹੁੰਦੀ? ਕਹਿੰਦੀ ਮੈਂ ਨਹੀਂ ਜਾਣਾ ਚਾਹੁੰਦੀ। ਮੈਂ ਕਿਹੜਾ ਮੂੰਹ ਲੈ ਕੇ ਜਾਊਂਗੀ ਹੁਣ ਜੇ ਮੈਂ ਇਹਨਾਂ ਚਿਰ ਰਹੀ, ਮੈਂ ਕਿਹੜਾ ਮੂੰਹ ਲੈ ਕੇ ਜਾਊਂਗੀ? ਉਹਨੇ ਪਿੱਛੋਂ ਲੱਕੜੀ ਦੀ ਵਿੰਡੋ ਸੀਗੀ, ਇੱਦਾਂ ਪੱਟ ਕੇ ਬਾਹਰ ਨਿਕਲ ਗਿਆ। ਉਹਨੂੰ ਵੀ ਬਾਹਰ ਲੈ ਗਿਆ, ਉਹ ਭੱਜ ਗਿਆ, ਭਜਾ ਕੇ ਲੈ ਗਿਆ। ਮੋਰਾ ਸ਼ਾਮ ਨੂੰ ਜਾਣ ਲੱਗੇ ਪੁਲਿਸ ਵਾਲੇ, ਉਹ ਜਿੰਦਾ ਉਹਨੇ ਕੁਛ ਵੀ ਨਹੀਂ ਹੈਗਾ, ਬਾਕੀ ਭੰਨ ਕੇ ਦੌੜ ਗਿਆ। ਤੇ ਫਿਰ 2-3 ਦਿਨ ਉੱਥੇ ਫਰਜ਼ੰਦ ਅਲੀ ਰੁਕਿਆ। ਉਸ ਤੋਂ ਕਹਿ ਗਿਆ ਜਦੋਂ ਫੜ ਹੋਊਗੀ ਤਾਂ ਮੈਨੂੰ ਭੇਜ ਦਿਓ ਉੱਥੇ। ਫਿਰ ਉਹ ਵਾਪਸ ਚਲਾ ਗਿਆ। ਫਿਰ ਲੁਕਦਾ ਰਿਹਾ। ਇਹਦੇ ਕੋਈ ਸੀਗੇ ਲੋਡੂਵਾਲ ਦੇ ਕੋਲ ਰਿਲੇਟਿਵ, ਇਹਦੇ ਭੂਆ ਦੇ ਮੁੰਡੇ, ਕਦੇ ਪਾਕਿਸਤਾਨ ਨੂੰ ਜ਼ਮੀਨ ਲਾਟ ਹੋਈ ਸੀ। ਕਦੀ ਉਹਦੇ ਕੋਲ ਜਾ, ਕਦੀ ਉਹਦੇ ਕੋਲ ਜਾ। ਪਰ ਪੁਲਿਸ ਮਗਰ ਲੱਗੀ, ਜਿੱਥੇ ਪਤਾ ਲੱਗਦਾ ਉਹਨਾਂ ਨੂੰ ਤੰਗ ਕਰਦੇ ਸੀ। ਫਿਰ ਜਦੋਂ ਤੰਗ ਆ ਗਿਆ, ਫਿਰ ਮੇਰੇ ਬਾਪ ਕੋ ਆਇਆ। ਉਹ ਅਸੀਂ ਕਿਹਾ ਵੀ ਉਹਨੂੰ ਛੱਡਿਆ, ਹੁਣ ਤੂੰ ਹੋਰ ਕੁਛ ਨਹੀਂ ਹੋ ਸਕਦਾ ਹੈਗਾ। ਫਿਰ ਨੂਰਮਹਿਲ ਗਿਆ, ਜਾ ਕੇ ਉਹਨੂੰ ਛੱਡਿਆ, ਆਪ ਦੇ ਆਇਆ ਜਾ ਕੇ। ਉਹਨਾਂ ਨੇ ਫਿਰ ਬਾਰਡਰ ਟਪਾ ਕੇ ਉੱਥੇ ਭੇਜ ਦਿੱਤੀ। ਇਹ ਨਹੀਂ ਪਤਾ ਕਿੱਥੇ ਗਈ ਕਿੱਥੇ ਨਹੀਂ। ਉਹ ਨਹੀਂ ਸਿੱਖਾਂ ਵਾਸਤੇ, ਹਿੰਦੂਆਂ ਵਾਸਤੇ ਜਿਹੜਾ ਇਨਸਾਨ ਆ ਉਹ ਤਾਂ ਨਹੀਂ ਤਾਂ ਕਰਦਾ ਕੰਮ। ਹਾਂਜੀ। ਮੈਂ ਕਈ ਕੰਮ ਕੀਤੇ ਆ ਕਿ ਜੇ ਮੈਨੂੰ ਕੋਈ ਸੱਚੀ ਗੱਲ ਦੱਸ ਦੇ ਆ ਕੇ, ਉਹਨੂੰ ਮੈਂ ਜਾਨ ਬਚਾ ਲੂੰਗਾ। ਜੇ ਮੈਂ ਝੂਠ ਮੈਨੂੰ ਬੋਲੂਗਾ, ਮੈਂ ਉਹਦੇ ਨਾਗੇ ਨਹੀਂ ਲੱਗੂਗਾ। ਇਹਨਾਂ ਦਾ ਪਤਾ। ਤੇ ਆਪਣੇ ਹੋਰ ਬਾਕੀ ਪਿੰਡ ਦੇ ਜਿਹੜੇ ਮੁਸਲਮਾਨ ਵੀਰ ਸੀਗੇ, ਇਹੋ ਜਿਹੀ ਘਟਨਾ ਹੋਈ ਹੋਵੇ? ਥੋੜ੍ਹੇ ਵੱਡੇ ਵੀ ਗਏ। ਘਰਦਗਾਰ ਸੀਗਾ ਜਿਹੜਾ ਖੁਰੀਆਂ ਖੜੀਆਂ ਦਾ ਉਹਦਾ ਕੰਮ ਕਰਦਾ, ਉਹਦੇ ਘਰ ਨੂੰ ਅੱਗ ਲਾਤੀ, ਉਹਨੂੰ ਵੱਢ ਦਿੱਤਾ ਹੈਗਾ ਆ। ਹੋਰ ਵੀ ਥੋੜ੍ਹੇ ਜਿਹੇ ਮੁਸਲਮਾਨ ਵੱਡੇ ਗਏ ਹੈਗੇ। ਜਿਹੜੇ ਵੱਡੇ ਵਾਲੇ ਸੀ ਬੰਦੇ ਇੱਦਾਂ ਕਤਲੇਆਮ ਕਰਦੇ ਸੀ ਤੁਹਾਡੇ ਪਿੰਡ, ਉਹ ਤੁਹਾਡੇ ਪਿੰਡ ਦੇ ਸੀ ਬਾਹਰੋਂ ਆਉਂਦੇ ਸੀ?
ਪਿੰਡ ਦੇ ਬਦਮਾਸ਼ ਮੁੰਡੇ ਇਕੱਠੇ ਹੋਏ ਆ। ਜੰਗ ਇਹ ਜਿਹਦੀ ਤੇ ਹੁੰਦੀ ਆ ਮਤਲਬ ਮਗਰ ਲੱਗ ਜਾਂਦੀ ਹੈ। ਮਾੜੇ ਕੰਮ ਦਾ ਮਾੜਾ ਨਤੀਜਾ ਕਦੀ ਨਹੀਂ ਦੇਖਿਆ ਹੈਗਾ। ਮਾੜਾ ਕੰਮ ਕਰਨ ਵਾਲਾ ਸਿਰੇ ਤੇ ਚੜਿਆ ਹੈਗਾ, ਉਹਦੀ ਮੌਤ ਨੇੜੇ ਆਈ ਹੁੰਦੀ ਹੈਗੀ। ਤੁਹਾਡੇ ਜਿਹੜੇ ਮਿੱਤਰ ਆ ਉੱਥੇ ਜਿਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦਾ ਨਾਂ ਕੀ ਹੈ ਜੀ? ਇੱਕ ਨਾ ਹਰਜੱਲੂ ਮੱਲ ਸੀਗਾ, ਹਰਜੱਲੂ ਰਾਮ। ਹਰਜੱਲੂ ਰਾਮ, ਹਾਂ। ਦੂਜੇ ਨਾਲ ਬੱਗੂ ਰਾਮ ਸੀਗਾ। ਹਾਂਜੀ। ਤੀਜੇ ਨਾਲ ਬਲੈਤੀ ਰਾਮ ਸੀਗਾ। ਬਲੈਤੀ ਰਾਮ ਸੀਗਾ। ਬਲੈਤੀ ਰਾਮ ਇਹ ਲੁਧਿਆਣਾ ਦੀ ਸਾਬਣ ਦਾ ਫੈਕਟਰੀ ਕੰਮ ਕਰਦਾ ਸੀਗਾ। ਅੱਛਾ। ਇਹ ਦੋਨੋਂ ਤੇਲੀ ਦਾ ਕੰਮ ਕਰਦੇ ਸੀ। ਤੇਲ ਕੱਢ ਕੇ ਕੁੱਪੇ 'ਚ ਵੇਚਦੇ ਹੁੰਦੇ ਸੀਗੇ। ਤੇ ਇਹ ਹਰਜੱਲੂ ਦਾ ਮੁੰਡਾ ਅਜੀਜ਼ ਮੁਹੰਮਦ ਸੀਗਾ। ਅੱਛਾ ਜੀ, ਅਜੀਜ਼ ਮੁਹੰਮਦ। ਅੱਛਾ, ਅਜੀਜ਼ ਮੁਹੰਮਦ। ਬੱਗੂ ਦੇ ਮੁੰਡੇ 3 ਸੀਗੇ। ਇੱਕ ਨਾ ਬਾਰੂ ਮੱਲ ਸੀਗਾ, ਇੱਕ ਨਾ ਢੋਲਾ ਮੱਲ ਸੀਗਾ। ਹਾਂਜੀ। ਇੱਕ ਨਾ ਹੋਰ ਸੀਗਾ, ਨਾ ਭੁੱਲ ਗਿਆ ਉਹਦਾ। ਤੇ 3 ਮੁੰਡੇ ਸੀ ਉਹਦੇ। ਉਹਦੀ ਵਾਈਫ ਦਾ ਨਾਂ ਨਿੱਕੀ ਸੀਗਾ। ਨਿੱਕੀ। ਅੱਛਾ। ਤੇ ਹਰਜੱਲੂ ਦੀ ਵਾਈਫ ਦਾ ਨਾਂ ਭਾਗੋਵੰਤੀ ਭਾਗੋ ਸੀਗਾ। ਅੱਜ ਵੀ ਤੁਸੀਂ ਯਾਦ ਕਰਦੇ, ਮਿਲਣਾ ਚਾਹੁੰਦੇ ਆ? ਮਿਲਣਾ ਚਾਹੁੰਦਾ ਮੈਂ ਤਾਂ। ਲੈਲਪੁਰ ਦੇ ਇਲਾਕੇ 'ਚ, ਲੈਲਪੁਰ ਸ਼ਹਿਰ 'ਚ ਜਾਂ ਲੈਲਪੁਰ ਦੇ ਇਲਾਕੇ 'ਚ